ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਧੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਧੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਧੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਧੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਧੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਧੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਧੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਧੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਧੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ।
ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ
ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਧੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਧੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਧੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਧੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਧੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ, ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਧੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਧੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਧੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ, ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ।
ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ
ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ
ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ।
ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ।
ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ, ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ, ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ, ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ, ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ, ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100
ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ।
ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ, ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ, ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ, ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ, ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ, ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ, ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ
ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ
ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ, ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ, ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ, ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ, ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ, ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ, ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ।
ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ, ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ, ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ, ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ, ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ, ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ, ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ
ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ, ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ।
ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਦਫ਼ਤਰ ਦੀ ਚਿੱਠੀ ਲੈ ਆਉਣ। ਪੰਜਾਬ ਦੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਨੇ। ਇਸ ਦੌਰਾਨ ਸ਼ੰਭੂ ਬਾਰਡਰ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਦਰਮਿਆਨ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਵਧਣ ਕਾਰਨ ਸਮੱਸਿਆਵਾਂ ਨੇ, ਤਾਂ ਸਾਡਾ 100 ਕਿਸਾਨਾਂ ਦਾ ਜੱਥਾ ਸ਼ਾਂਤੀਪੂਰਨ ਢੰਗ ਦੇ ਨਾਲ ਦਿੱਲੀ ਵੱਲ ਵਧੇਗਾ। ਪੰਦੇਰ ਨੇ ਕਿਹਾ ਬੈਰੀਕੇਡਾਂ ਨੂੰ ਤੋੜਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਸਾਨੂੰ ਦਿੱਲੀ ਵੱਲ ਵਧਣ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਪੰਦੇਰ ਨੇ ਕਿਹਾ ਕਿ ਜਿਹੜਾ ਸਾਡਾ 100 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਉਹ ਨਿਹੱਥ ਹੈ ਅਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਿਵਾਏ ਟਰੈਕਟਰਾਂ ਤੋਂ। ਉਹਨਾਂ ਕਿਹਾ ਕਿ ਡੀਸੀ ਅੰਬਾਲਾ ਝੂਠ ਬੋਲ ਰਹੇ ਨੇ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਹਨ। 100 ਲੋਕ ਇੱਕ ਸੂਬੇ ਨਾਲ ਕੀ ਟਕਰਾਉਣਗੇ। ਅਸੀਂ ਸਿਰਫ ਸ਼ਾਂਤੀਪੂਰਨ ਢੰਗ ਦੇ ਨਾਲ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਤੇ ਅੰਜੂ ਗੈਸ ਦੇ ਗੋਲੇ ਚਲਾਏ ਜਾਣਗੇ ਤਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਣਗੀਆਂ ਤਾਂ ਦੁਨੀਆ 'ਚ ਕੀ ਹੋਵੇਗਾ। ਇਸ ਨੂੰ ਮੋਦੀ ਜੀ ਨੂੰ ਦੇਖਣਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਅੱਗੇ ਵਧ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇਵੇਗੀ। ਪੰਦੇਰ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ